ਨੱਥੂ ਰਾਮ ਗੌਡਸੇ ਨੂੰ ਪੂਜਣਗੇ ਤੇ ਹਰੀ ਸਿੰਘ ਨਲੂਆ ਨਹੀਂ ਪੜਾਉਣਗੇ। ਉਹਨਾਂ ਨੇ ਨਹੀਂ ਦੱਸਣਾ ਹਰੀ ਸਿੰਘ ਨਲੂਆ ਕੌਣ ਸੀਗਾ। ਜੇ ਹਰੀ ਸਿੰਘ ਨਲੂਏ ਦਾ ਪਤਾ ਲੱਗ ਗਿਆ ਤੇ ਉਹ ਤਾਂ ਫਿਰ ਇੱਕ ਪਾਸੇ ਨੈਗੇਟਿਵ ਇੱਕ ਪਾਸੇ ਪੋਜ਼ਿਟਿਵ ਆ। ਉਹ ਤਾਂ ਬੱਚੇ ਤਾਂ ਪੋਜ਼ਿਟਿਵ ਪਾਸੇ ਨੂੰ ਜਾਣਗੇ ਕਿ ਇਹ ਜਿਹੜੀ ਸਾਡੀ ਭੋਗਪੁਰ ਵਾਲੀ ਮਿੱਲ ਆ ਇਹਨੂੰ ਪ੍ਰਾਈਵੇਟ ਕਰਨ ਦੇ ਚੋਰ ਮੋਰੀ ਵਾਲੇ ਰਸਤੇ ਅਪਣਾਏ ਜਾ ਰਹੇ ਆ। ਇਹ ਜਿਹੜੀ ਪੰਜਾਬ ਦੀ ਧਰਤੀ ਆ ਇੱਕ ਖੇਤੀ ਸੂਬਾ ਪ੍ਰਧਾਨ ਆ। ਖੇਤੀ ਵਾਲੀ ਇੰਡਸਟਰੀ ਇੱਥੇ ਦਿੱਤੀ ਜਾਵੇ। ਅਸੀਂ ਖੇਤੀ ਵਾਲੀ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ। ਇਹ ਤੇ ਕੈਂਸਰ ਵਾਲੀਆਂ ਫੈਕਟਰੀਆਂ ਦੇ ਰਹੇ ਤਿਆਰ ਹੋਊਗਾ, ਇਹ ਲਾਈਨ ਪਊਗੀ, ਇਹ ਲਾਈਨ ਦੇ ਨਾਲ ਇਹਨਾਂ ਦੀ ਸਪਲਾਈ ਹੋਊਗੀ ਜੀ। ਉਹ ਨਾਲ ਹੀ ਉਹ ਇੱਕ ਹੈਗਾ ਆ ਪੰਪ ਆ, ਇਹ ਉੱਥੇ ਪੰਪ ਦੇ ਉੱਤੇ CNG ਵੇਚਦੇ ਆ ਜਾ ਕੇ, ਹਨਾ। ਜੇ ਬਟਾਲੇ ਵਾਲਾ ਪਲਾਂਟ ਆ ਉੱਥੇ ਪਾਈਪਲਾਈਨ ਪਾਤੀ ਆ, ਉਸ ਪਿੰਡ ਨੂੰ ਇਹ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਗੈਸ ਫ੍ਰੀ ਹੋਊਗੀ। ਅੱਛਾ ਜੀ। ਤੇ ਉਹ ਅਸੀਂ ਹੁਣ ਜਾ ਕੇ ਦੇਖ ਕੇ ਆਏ, ਉਹਨਾਂ ਦੇ ਘਰ ਜਿਹੜੇ ਬਾਹਰ ਪੀਲੇ ਪੀਲੇ ਮੀਟਰ ਟੰਗ ਦਿੱਤੇ ਆ। ਉਹ ਬੰਦਾ ਕਹਿ ਰਿਹਾ 2100 ਰੁਪਈਆ ਮੇਰਾ ਬਿੱਲ ਆਇਆ ਜੀ ਗੈਸ ਦਾ। ਉਹ ਕਹਿੰਦਾ ਵੀ ਸਾਡਾ ਇੱਕ ਸਿਲੰਡਰ ਦੇ ਨਾਲ 1 ਮਹੀਨਾ ਲੰਘ ਜਾਂਦਾ ਸੀ ਤੇ ਇਹ ਮਹੀਨੇ ਦਾ 2100 ਰੁਪਈਆ ਬਿੱਲ ਆ। 1100 ਦਾ ਸਿਲੰਡਰ ਤੇ 2100 ਦੀ ਗੈਸ। ਇਹ ਗਿੱਲ ਕੰਪਨੀ, ICP, CPL, HP ਇਹ ਕੰਪਨੀਆਂ ਜਿਹੜੀਆਂ ਆ ਗੁਜਰਾਤ ਦੀਆਂ ਕੰਪਨੀਆਂ ਨੇ। ਇਹਨਾਂ ਕੰਪਨੀਆਂ ਨੇ ਇੱਕ ਪ੍ਰਾਈਵੇਟ ਟੈਂਡਰ ਰਿਲੀਜ਼ ਕੀਤੇ ਸੀ ਆਲ ਓਵਰ ਇੰਡੀਆ। ਇਸ ਕੰਪਨੀ ਦੇ ਅੰਦਰ ਟੋਟਲ 13 EMPLOYE ਕੰਮ ਕਰਦੇ ਨੇ। ਸਿਰਫ 2 ਲੋਕਲ ਰੱਖੇ ਜਾਂਦੇ ਨੇ ਜਿਹੜੇ ਕਿ ਗੇਟਾਂ ਦੇ ਉੱਤੇ ਸ਼ਕਲ ਦਿਖਾਉਣ ਵਾਸਤੇ। ਬਾਕੀ ਸਾਰੇ ਟੈਕਨੀਕਲ ਗਿੱਲ ਕੰਪਨੀ ਹੀ ਉਸ ਨੂੰ ਅਰੇਂਜ ਕਰ। ਪ੍ਰਸ਼ਾਸਨ ਨੇ ਤਕਰੀਬਨ ਤੰਗ ਕਰਨਾ ਸ਼ੁਰੂ ਕੀਤਾ ਸੀ। ਉਹ ਪ੍ਰਸ਼ਾਸਨ ਨੂੰ ਅਲਟੀਮੇਟ ਦੇਣ ਕਿੱਦਾਂ ਦਾ ਤੰਗ ਕਰ ਰਹੇ ਨੇ, ਕੀ ਕਹਿੰਦੇ? ਪ੍ਰਸ਼ਾਸਨ ਜਿਹੜੇ ਅਗਲੇ 5-7 ਬੰਦੇ ਨੇ ਉਹਨਾਂ ਨੂੰ ਵਾਰ-ਵਾਰ ਕਦੀ ਕੋਈ ਲੋਅਰ ਲੈਵਲ ਦਾ ਬੰਦਾ ਸੱਦਦਾ। ਮੈਂ ਇਹੀ ਤੁਹਾਨੂੰ ਦੱਸਦਾ ਹਟਿਆ ਵੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਰਹੇ ਹੋ ਤੁਸੀਂ। ਭੋਗਪੁਰ ਦੇ ਵਿੱਚ ਬੀਤੇ ਦਿਨੀ ਵੀ ਮਸਲਾ ਉੱਠਿਆ ਸੀ ਜਦੋਂ ਰੋਡ ਬੰਦ ਕੀਤਾ ਗਿਆ ਸੀ। ਉਸ ਸਮੇਂ ਲੋਕਾਂ ਦੀ ਮੰਗ ਇਹੀ ਹੈ ਕਿ ਭੋਗਪੁਰ ਦੀ ਗੰਨਾ ਸ਼ੂਗਰ ਮਿੱਲ ਹੈ ਜਿਹੜੀ, ਉਹ ਕਿਸਾਨਾਂ ਨੇ ਖੁਦ ਆਪ ਆਪਣੇ ਜ਼ਮੀਨਾਂ ਦੇ ਵਿੱਚੋਂ ਹਿੱਸਾ ਪਾ ਕੇ 100 ਏਕੜ ਜ਼ਮੀਨ ਦਿੱਤੀ ਸੀ ਸ਼ੂਗਰ ਮਿੱਲ ਲਾਉਣ ਦੇ ਲਈ, ਪਰ ਹੁਣ ਉਸ ਨੂੰ ਪ੍ਰਾਈਵੇਟਾਈਜੇਸ਼ਨ ਕਰਦਿਆਂ ਹੋਇਆਂ ਹੋਰ ਕੰਮਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਇੱਕ CNG ਪਲਾਂਟ ਇੱਥੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਈਵੇਟਾਈਜੇਸ਼ਨ ਦਾ ਦੌਰ ਤੁਹਾਨੂੰ ਵੀ ਪਤਾ ਹੈ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਹਰੇਕ ਚੀਜ਼ ਪ੍ਰਾਈਵੇਟ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਤੇ ਦੁਕਾਨਦਾਰ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ। ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਕਿੱਥੇ ਕੁ ਗੱਲ ਖੜੀ ਹੋਈ ਹੈ, ਕਿਉਂ ਇਹਨਾਂ ਦੀ ਮੰਗ ਮੰਨੀ ਨਹੀਂ ਜਾ ਰਹੀ, ਪਰ ਅੱਜ ਜਿਹੜੇ ਮਕਸਦ ਲਈ ਇਕੱਠੇ ਹੋਏ ਸੀ ਉਹ ਪੂਰਾ ਹੋਇਆ ਜਾਂ ਨਹੀਂ। ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ। ਤੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਤੁਸੀਂ ਰੋਡ ਬੰਦ ਕੀਤਾ ਸੀ ਕਿ ਇਹ ਮੰਗ ਹੈ, ਤੇ ਜਦੋਂ ਇਸ ਤਰੀਕੇ ਨਾਲ ਰੋਡ ਬੰਦ ਹੁੰਦਾ ਜਾਂ ਤੁਸੀਂ ਆਪਣੀ ਕੋਈ ਵੀ ਗੱਲ ਕਰਦੇ ਹੋ, ਗੱਲ ਤਾਂ ਠੀਕ ਹੈ ਕਿ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲੀ ਇੰਡਸਟਰੀ ਨੂੰ ਛੱਡ ਕੇ ਕੋਈ ਹੋਰ ਇੰਡਸਟਰੀ ਲਾ ਲਓ, ਪਰ ਜਦੋਂ ਜਮਨਾ ਪਾਰ ਵਾਲਿਆਂ ਨੇ ਟਾਰਗੇਟ ਕਰਨਾ ਪੰਜਾਬੀਆਂ ਨੂੰ, ਉਹ ਇਹੀ ਕਹਿ ਕੇ ਟਾਰਗੇਟ ਕਰਦੇ ਨੇ ਭਾਈ ਵੀ ਇਹ ਤਾਂ ਤਰੱਕੀ ਦੇ ਵਿਰੋਧੀ ਨੇ, ਇਹ ਦੇਖਣੀ ਨਹੀਂ ਚਾਹੁੰਦੇ ਤਰੱਕੀ ਹੁੰਦੀ। ਤੁਸੀਂ ਇਸ ਤੇ ਕੀ ਕਹਿੰਦੇ ਹੋ? ਇੰਡਸਟਰੀ ਤਾਂ ਗਲਤ ਹੈ, ਇਹਨੇ ਪ੍ਰਭਾਵਿਤ ਕਰਨਾ ਹੈ, ਪਰ ਤੁਹਾਡਾ ਇਸ ਤੇ ਪ੍ਰਤੀਕਰਮ ਕੀ ਹੈ? ਅਸੀਂ ਤੇ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਇਹੀ ਬੇਨਤੀ ਕਰ ਚੁੱਕੇ ਆ ਸਾਰਿਆਂ ਨੂੰ, ਜਿਸ ਤਰ੍ਹਾਂ ਤੁਸੀਂ ਕਿਹਾ ਜਮਨਾ ਪਾਰ ਵਾਲਿਆਂ ਨੂੰ, ਕਿ ਜਿਹੜੀ ਪੰਜਾਬ ਦੀ ਧਰਤੀ ਆ ਇੱਕ ਖੇਤੀ ਸੂਬਾ ਪ੍ਰਧਾਨ ਆ। ਖੇਤੀ ਵਾਲੀ ਇੰਡਸਟਰੀ ਇੱਥੇ ਦਿੱਤੀ ਜਾਵੇ। ਅਸੀਂ ਖੇਤੀ ਵਾਲੀ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ। ਇਹ ਤੇ ਕੈਂਸਰ ਵਾਲੀਆਂ ਫੈਕਟਰੀਆਂ ਦੇ ਰਹੇ ਕਿ ਪੰਜਾਬ ਨੂੰ ਬਰਬਾਦ ਕੀਤਾ ਜਾਵੇ। ਜਦੋਂ ਪੰਜਾਬ ਬਰਬਾਦ ਹੋ ਗਿਆ ਤੇ ਇੰਡਸਟਰੀ ਕਿੱਥੇ ਜਾਏਗੀ? ਗੈਸ ਹੈਗੀ ਆ, ਗੈਸ ਕਿਤੋਂ ਵੀ ਪੈਪ ਕਰਕੇ ਲਾਈਨ ਕਰਕੇ ਲਿਆ ਸਕਦੀ। ਇਹ ਕੋਆਪਰੇਟਿਵ ਘਰਾਣਿਆਂ ਦੇ ਜਿਹੜੇ ਟਾਰਗੇਟ ਆ ਕਿ ਇਹਨਾਂ ਨੂੰ ਜਿਹੜੀ ਗੈਸ ਲਿਆਉਣ ਲਈ ਜਾਂ ਇਹਨਾਂ ਦਾ ਰॉ ਮਟੀਰੀਅਲ ਲਿਆਉਣ ਵਾਸਤੇ ਉਹਨਾਂ ਨੂੰ ਘੱਟ ਟਰਾਂਸਪੋਰਟ ਦੀ ਵਰਤੋਂ ਕਰਨੀ ਪਵੇ। ਉਹ ਉਸ ਆਪਣੇ ਜਗ੍ਹਾ ਨੂੰ ਟਾਰਗੇਟ ਕਰਦੇ ਆ ਕਿ ਜਿੱਥੇ ਸਾਡੀ ਸਦਾ ਵਾਸਤੇ ਟਰਾਂਸਪੋਰਟ ਦਾ ਖਰਚਾ ਘਟ ਜਾਵੇ। ਸਾਡੀ ਪਾਈਪਲਾਈਨ ਪੈ ਗਈ, ਜਿਹੜਾ ਰॉ ਮਟੀਰੀਅਲ ਤਾਂ ਆਉਣਾ ਹੀ ਆਉਣਾ ਆ। ਸੋ ਇਹ ਉਹਨਾਂ ਚੀਜ਼ਾਂ ਨੂੰ ਟਾਰਗੇਟ ਕਰਕੇ ਇੱਥੇ ਮੱਡ ਦੇ ਨਾਲ ਇਹਨਾਂ ਦਾ ਗੈਸ ਬਣਾਉਣ ਦਾ ਸੀ। ਉਹ CM ਸਾਹਿਬ ਦੇ ਨਾਲ ਹੋ ਗਈ, ਖੁੰਡੀਆ ਸਾਹਿਬ ਦੇ ਨਾਲ ਮੀਟਿੰਗ ਹੋ ਗਈ, ਪੰਜਾਬ ਲੈਵਲ ਦੇ ਸਾਰੇ ਮੰਤਰੀਆਂ ਨਾਲ ਮੀਟਿੰਗ ਹੋ ਗਈ ਵੀ ਮੱਡ ਤੋਂ ਇਹੋ ਗੈਸ CNG ਨਹੀਂ ਬਣੂਗੀ। ਤੇ ਉਹਨਾਂ ਦਾ ਪ੍ਰਤੀਕਰਮ ਕੀ ਸੀ? ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਨੇ, ਖੁੱਡੀਆਂ ਸਾਹਿਬ ਕੀ ਕਹਿੰਦੇ ਨੇ ਇਹ ਇੰਡਸਟਰੀ ਲੱਗਣ ਬਾਰੇ? ਇਹ ਇਹੀ ਕਹਿ ਰਹੇ ਵੀ ਜਿਹੜੀ ਇਹ ਮੱਡ ਤੋਂ ਆ ਉਹ ਨਹੀਂ ਬਣੂਗੀ, ਇੱਥੇ ਨਹੀਂ ਬਣੂਗੀ। ਨਹੀਂ, ਆਲ ਪੰਜਾਬ ਦੇ ਵਿੱਚ ਜਿੰਨੀਆਂ ਵੀ ਇੰਡਸਟਰੀਆਂ ਹੈਗੀਆਂ ਮੱਡ ਤੋਂ ਨਹੀਂ ਬਣੂਗੀ। ਇਹੋ ਗੈਸ ਜਿੰਨੀ ਵੀ ਹੈਗੀ ਆ ਵੀ ਮੱਡ ਦੇ ਉੱਤੋਂ ਨਹੀਂ ਬਣੂਗੀ। ਔਰ ਜਿੱਦਾਂ ਹੈਗਾ ਵੇਸਟੇਜ ਮਟੀਰੀਅਲ ਆ, ਜਿੱਦਾਂ ਪਰਾਲੀ ਆ ਜਾਂ ਖੋਰੀ ਆ, ਇਹਦੇ ਉੱਤੋਂ ਬਣੂਗੀ। ਠੀਕ ਹੈ ਜੀ। ਪਰ ਇਹ ਮਤਲਬ ਫੇਲ ਆ। ਸਾਡੇ ਡਾਕਟਰ ਸਾਹਿਬ ਸਾਰੇ ਜਿੰਨੇ ਵੀ ਇਹਨਾਂ ਨੇ ਤੱਤ ਕੱਢੇ ਹੋਏ ਆ, ਇਹ ਫੇਲ ਆ।
ਇਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਰਹੇ ਨੇ ਇਸ ਚੀਜ਼ ਦਾ, ਕਿਉਂਕਿ ਹੈਗੀ ਤਾਂ ਆਫਟਰ ਆਲ ਇਹ ਕਿਸਾਨਾਂ ਨੇ ਆਪਣੇ ਯੋਗਦਾਨ ਪਾ ਕੇ ਇਹ ਜਿਹੜੀ ਮਿੱਲ ਸੀ ਇੱਥੇ ਲਿਆਂਦੀ ਸੀ। ਉਸ ਤੋਂ ਬਾਅਦ ਬੀਤੇ ਸਮੇਂ ਦੇ ਵਿੱਚ ਇਹਨੂੰ ਵਧਾਇਆ ਵੀ ਗਿਆ ਸੀ, ਇਹਨੂੰ ਡਿਜੀਟਲਾਈਜੇਸ਼ਨ ਇਹਦੀ ਕੀਤੀ ਗਈ। ਪਰ ਹੁਣ ਜਦੋਂ ਇਹ ਇੱਥੇ ਆ ਰਿਹਾ ਪ੍ਰੋਜੈਕਟ, ਇਹ ਕਿਸੇ ਸਰਕਾਰੀ ਟੈਂਡਰ ਦੇ ਹੇਠ ਆ ਰਿਹਾ ਜਾਂ ਫਿਰ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ? ਨਹੀਂ, ਇਹ ਪ੍ਰਾਈਵੇਟ ਕੰਪਨੀ ਹੈ। ਇਹ ਚੱਡਾ MS ਚੱਡਾ ਇਹ ਪ੍ਰਾਈਵੇਟ ਕੰਪਨੀ। ਮਤਲਬ ਤੁਹਾਡੀ ਗੱਲ ਪਹਿਲਾਂ ਵੀ ਜਿਹੜੀ ਤੁਸੀਂ ਕਰ ਚੁੱਕੇ ਹੋ 110% ਮੈਂ ਇਹਨੂੰ ਸਹੀ ਕਹੂੰਗਾ ਕਿ ਇਹ ਜਿਹੜੀ ਸਾਡੀ ਭੋਗਪੁਰ ਵਾਲੀ ਮਿੱਲ ਆ ਇਹਨੂੰ ਪ੍ਰਾਈਵੇਟ ਕਰਨ ਦੇ ਚੋਰ ਮੋਰੀ ਵਾਲੇ ਰਸਤੇ ਅਪਣਾਏ ਜਾ ਰਹੇ ਆ। ਔਰ ਇਹਨੂੰ ਇਹ ਲਿਖ ਕੇ ਦੇ ਦਿੱਤਾ ਵੀ ਇਹਨਾਂ ਦਾ ਕੰਟਰੈਕਟ ਆ ਜੀ 20 ਸਾਲ ਦਾ, 20 ਸਾਲ ਦਾ ਜਾਂ 40 ਸਾਲ ਦਾ ਦਿੱਤਾ ਪ੍ਰਾਈਵੇਟ ਨੂੰ ਕਬਜ਼ਾ ਕਰਨ ਲਈ। ਜਿਸ ਤਰ੍ਹਾਂ ਸ਼੍ਰੀ ਗਣੇਸ਼ ਵਾਲਿਆਂ ਨੂੰ ਇਹਨਾਂ ਨੇ ਬਿਜਲੀ ਦਾ ਪ੍ਰੋਜੈਕਟ ਦਿੱਤਾ ਹੋਇਆ ਹੈ, ਜਿਹੜੀ ਬਿਜਲੀ ਬਣਦੀ ਹੈ ਮਿੱਲ ਦੇ ਵਿੱਚ, ਇਹ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਹੋਈ ਹੈ। ਔਰ ਜਿਹੜੀ ਖੰਡ ਮਿੱਲ ਆ ਇਹ ਸਾਡੀ ਕੋਆਪਰੇਟਿਵ ਮਿੱਲ ਆ। ਔਰ ਇਹਨੂੰ ਹੌਲੀ ਹੌਲੀ ਚੋਰ ਮੋਰੀਆਂ ਦੇ ਰਸਤੇ ਲੱਭ ਕੇ ਇਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਾਈਵੇਟ ਕੰਪਨੀ ਦੇ ਨਾਲ ਕੰਟਰੈਕਟ ਹੋਇਆ ਇਹਨਾਂ ਦੇ MS ਚੱਡਾ ਜੀ। ਇੱਥੇ ਬਾਈ ਮੈਂ ਇਹ ਵੀ ਦੱਸ ਦਿਆਂ ਤੁਹਾਨੂੰ, ਜਦੋਂ ਵਰਿਆਣਾ ਡੰਪ ਦੀ ਤੁਸੀਂ ਗੱਲ ਕਰਦੇ ਹੋ, ਜਿਹੜਾ ਉੱਥੇ ਡੰਪ ਹੈ ਉੱਥੇ ਹੁਣ ਤੱਕ 5-6 ਵਾਰ ਕੋਸ਼ਿਸ਼ ਹੋ ਚੁੱਕੀ ਹੈ ਇਹੋ ਜਿਹੇ ਪ੍ਰੋਜੈਕਟ ਲਾਉਣ ਦੀ ਜਿਨ੍ਹਾਂ ਤੋਂ એનર્ਜੀ ਬਣਾਈ ਜਾ ਸਕੇ। ਉੱਥੇ ਕਿਉਂ ਨਹੀਂ ਉਹਨੂੰ ਵਿਕਸਿਤ ਕਰਦੇ? ਇੱਥੇ ਇੱਧਰ ਨੂੰ ਦੌੜਦੇ ਨੇ, ਕੋਈ ਜ਼ਮੀਨ ਦਾ ਰੌਲਾ, ਕੋਈ ਹੋਰ ਤਰ੍ਹਾਂ ਦਾ ਰੌਲਾ, ਉਹਨੂੰ ਵਿਕਸਿਤ ਕਰਦੇ ਨਹੀਂ। ਮੈਂ ਦੇਖਿਆ ਉਹਨਾਂ ਢਿੱਗਾਂ ਦੇ ਉੱਪਰ ਵੱਡੀਆਂ ਵੱਡੀਆਂ ਤੇ ਚੜ ਕੇ ਪਹਾੜ ਬਣੇ ਹੋਏ ਨੇ। ਜਦੋਂ ਥੱਲੇ ਦੇਖਦੇ ਆ, ਜਿਹੜਾ ਇੰਡਸਟਰੀ ਲਈ ਉਹਨਾਂ ਦੇ ਵੱਲੋਂ ਮਸ਼ੀਨਰੀ ਰੱਖੀ ਗਈ ਸੀ ਉਹ ਵੀ ਕੂੜੇ ਨੇ ਖਾ ਲਈ ਹੈ, ਇੱਕ ਤਰੀਕੇ ਦੀ ਜੰਗ ਲੱਗ ਕੇ ਖਤਮ ਹੋ ਚੁੱਕੀ ਹੈ। ਪਰ ਉੱਥੋਂ ਇੰਨੀ ਦੂਰ ਦੌੜਨਗੇ, ਉੱਥੋਂ ਭਰ ਕੇ ਜਦੋਂ ਤੁਹਾਡੇ ਇੱਥੋਂ ਸ਼ਹਿਰ ਵਿੱਚ ਦੀ ਲੰਘਣਗੇ ਟਿੱਪਰ, ਉਹ ਖਿਲਾਰਦੇ ਵੀ ਤਾਂ ਜਾਣਗੇ ਨਾ ਰੋਡਾਂ ਦੇ ਉੱਪਰ। ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਭੋਗਪੁਰ ਸ਼ੂਗਰ ਮਿੱਲ ਆ ਉਹਨੂੰ ਇੱਧਰ ਦਾ ਫਾਟਕ ਪੈਂਦਾ ਕਿ ਜਿਹੜਾ ਸਾਡਾ ਜਲੰਧਰ ਪਠਾਨਕੋਟ ਮੇਨ ਜਿਹੜਾ ਰੇਲਵੇ ਲਾਈਨ ਆ ਉਹ ਟਰੈਕ ਪੈਂਦਾ। ਜਦੋਂ ਉੱਥੇ ਫਾਟਕ ਬੰਦ ਹੋ ਜਾਂਦਾ ਤੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੁੰਦਾ ਹੈ। ਜਦੋਂ ਇਹ ਕੂੜੇ ਦੇ ਟਰੱਕ ਭਰ ਕੇ ਆਉਣਗੇ ਫਿਰ ਟ੍ਰੈਫਿਕ ਦਾ ਕੀ ਹਾਲ ਬਣੇਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਜੇ ਤੁਸੀਂ ਇਹਦੇ ਭੋਗਪੁਰ ਦੇ ਵਿੱਚੋਂ ਲੰਘਣਾ ਹੋਵੇ ਤੇ ਤੁਹਾਨੂੰ ਚੱਲ ਪੈਣਾ ਹੁਣ ਜੀ। ਟ੍ਰੈਫਿਕ ਦਾ ਬਹੁਤ ਬੁਰਾ ਹਾਲ, ਟ੍ਰੈਫਿਕ ਦੇ ਵਿੱਚ ਮਤਲਬ ਭੋਗਪੁਰ ਦੀ ਟ੍ਰੈਫਿਕ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ। ਜਦੋਂ ਰੋਜ਼ ਦੇ 10-10 15-15 ਟਰੱਕ ਬਰਿਆਣੇ ਤੋਂ ਕੂੜੇ ਦੇ ਆਉਣਗੇ ਤਾਂ ਉਹਨਾਂ ਦਾ ਕੀ ਹਾਲ ਹੋਊਗਾ। ਹੁਣ ਉਹੀ ਚੱਕਰ ਤੁਹਾਡੇ ਵਾਲੀ ਗੱਲ ਫੇਰ ਆ ਗਈ ਵੀ ਉੱਥੇ ਕਿਉਂ ਨਹੀਂ ਲਾ ਰਹੇ, ਉੱਥੇ ਇੰਡਸਟਰੀ ਕਿਉਂ ਨਹੀਂ ਲਾ ਰਹੇ ਜਿਹੜੀ ਕੂੜੇ ਵਾਲੀ ਆ, ਇਹਨੂੰ ਉੱਥੇ ਇਦਾਂ ਦਾ ਪਲਾਂਟ ਕਿਉਂ ਨਹੀਂ ਲਗਾਇਆ ਜਾ ਰਿਹਾ। ਇਹ ਜਿਹੜੀ ਗੈਸ ਆ, ਗੈਸ ਬਣਨੀ ਹੀ ਮੱਡ ਤੋਂ ਆ। ਮੱਡ ਜਿਹੜਾ ਮਿੱਲ ਦੀ ਭੋਗਪੁਰ ਦੀ ਮਿੱਲ ਦੀ ਜਿਹੜੀ ਮੈਲ ਆ, ਜਾਂ ਜੇ ਇਹ ਗੋਬਰ ਗੈਸ ਪਲਾਂਟ ਕਿਤੇ ਖੇਤਾਂ 'ਚ ਇੱਥੇ ਜੇ ਬਣਾਉਣਾ ਸੀ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਜੇ ਇੱਥੇ ਬਣਾਉਣਾ ਸੀ ਇਹਨਾਂ ਨੇ ਕੀ ਅੰਦਰ ਹੀ ਵਰਤਣਾ ਸੀ ਜਾਂ ਫਿਰ ਇਹ ਕਮਰਸ਼ੀਅਲਾਈਜੇਸ਼ਨ ਹੋਣੀ ਸੀ ਇਹਦੀ, ਇਹ ਬਾਹਰ ਵੇਚਿਆ ਜਾਣਾ ਸੀ, ਵਰਤੋਂ ਕਿੱਦਾਂ ਹੋਣੀ ਸੀ ਇਹਦੀ? ਕੋਈ ਤੁਸੀਂ ਟੈਂਡਰ ਦੇਖਿਆ, ਉਹ ਪੜਿਆ ਜਿਹੜਾ ਇਹਨਾਂ ਨੇ? ਨਹੀਂ, ਅਸੀਂ ਨਹੀਂ ਅਜੇ ਤੱਕ ਦੇਖਿਆ। ਅਸੀਂ ਸਾਨੂੰ ਤਾਂ ਇਹੀ ਆ, ਇਹ ਮਤਲਬ ਜਦੋਂ ਤਿਆਰ ਹੋਊਗੀ, ਅੱਛਾ ਜੀ, ਤਿਆਰ ਹੋਊਗਾ ਇਹ ਲਾਈਨ ਪਾਊਗੀ, ਹਾਂਜੀ, ਇਹ ਲਾਈਨ ਦੇ ਨਾਲ ਇਹਨਾਂ ਦੀ ਸਪਲਾਈ ਹੋਊਗੀ ਜੀ। ਅੱਛਾ ਜੀ, ਇਹ ਸਪਲਾਈ ਕਰਨਗੇ ਗਾਂ ਤੋਂ ਗਾਂ ਬਾਈ ਲਾਈਨ। ਜਿਸ ਤਰ੍ਹਾਂ ਇਹਨਾਂ ਨੇ ਦੇਖ ਕੇ ਆਏ ਘੁੰਗਰਾਲੀ ਵਾਲਾ ਦੇਖ ਕੇ, ਉੱਥੇ ਉਹਨਾਂ ਨੇ ਟਰੱਕ ਭਰ ਕੇ ਲੈ ਕੇ ਜਾਂਦੇ ਆ, ਜਿਹੜੇ ਗੈਸ ਦੇ ਆ ਟਰੱਕ ਭਰ ਕੇ ਤੇ ਫਿਰ ਗਾਂ ਲੈ ਕੇ ਜਾਂਦੇ ਆ। ਉਹ ਨਾਲ ਹੀ ਉਹ ਇੱਕ ਹੈਗਾ ਆ ਪੰਪ ਆ, ਇਹ ਉੱਥੇ ਪੰਪ ਦੇ ਉੱਤੇ CNG ਵੇਚਦੇ ਆ ਜਾ ਕੇ, ਹਨਾ। ਜਿਸ ਤਰ੍ਹਾਂ ਇਹ ਸਾਡੇ ਬਟਾਲੇ ਵਾਲਾ ਪਲਾਂਟ ਆ, ਉੱਥੇ ਪਾਈਪਲਾਈਨ ਪਾਤੀ ਆ, ਉਸ ਪਿੰਡ ਨੂੰ ਇਹ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਗੈਸ ਫ੍ਰੀ ਹੋਊਗੀ। ਅੱਛਾ ਜੀ, ਤੇ ਉਹ ਅਸੀਂ ਹੁਣ ਜਾ ਕੇ ਦੇਖ ਕੇ ਆਏ, ਉਹਨਾਂ ਦੇ ਘਰ ਜਿਹੜੇ ਬਾਹਰ ਪੀਲੇ ਪੀਲੇ ਮੀਟਰ ਟੰਗ ਦਿੱਤੇ ਆ। ਉਹ ਬੰਦਾ ਕਹਿ ਰਿਹਾ 2100 ਰੁਪਈਆ ਮੇਰਾ ਬਿੱਲ ਆਇਆ ਜੀ ਗੈਸ ਦਾ। ਉਹ ਕਹਿੰਦਾ ਵੀ ਸਾਡਾ ਇੱਕ ਸਿਲੰਡਰ ਦੇ ਨਾਲ 1 ਮਹੀਨਾ ਲੰਘ ਜਾਂਦਾ ਸੀ ਤੇ ਇਹ ਮਹੀਨੇ ਦਾ 2100 ਰੁਪਈਆ ਬਿੱਲ ਆ। 1100 ਦਾ ਸਿਲੰਡਰ ਤੇ 2100 ਦੀ ਗੈਸ। ਮੈਂ ਉਹੀ ਤੁਹਾਨੂੰ ਦੱਸਦਾ ਵੀ ਕੋਆਪਰੇਟਿਵ ਘਰਾਣਿਆਂ ਦੇ ਜਿੱਦਣ ਇਹ ਗੈਸ ਪੈਪ ਤੁਹਾਡੇ ਘਰਾਂ ਦੇ ਵਿੱਚ ਆ ਗਈ, ਤੁਸੀਂ ਸਿਲੰਡਰ ਨਹੀਂ ਲੈ ਸਕਦੇ, ਤੁਹਾਨੂੰ ਸਿਲੰਡਰ ਨਹੀਂ ਮਿਲਣਾ। ਤੁਸੀਂ ਹੈ ਆਜ਼ਾਦ ਆ ਪਰ ਰਹਿਣਾ ਸਾਡੀ ਗੁਲਾਮੀ ਦੇ ਥੱਲੇ ਆ। ਇਹ ਇੱਕ ਤਰ੍ਹਾਂ ਦੀ ਗੁਲਾਮੀ ਹੈ। ਤੁਹਾਨੂੰ ਮੀਟਰ ਵੀ ਸਿਮ ਵਾਲਾ ਦੇਤਾ ਵੀ ਭਾਈ ਇਹ ਮੀਟਰ ਉਦਣ ਹੀ ਬੰਦ ਹੋ ਜਾਣਾ ਜਿੱਦਣ ਤੁਸੀਂ ਪੈਸੇ ਨਹੀਂ ਦਿੱਤੇ। ਅੱਗੇ ਤਾਂ ਚਲੋ ਅੱਗੇ ਪਿੱਛੇ ਵੀ ਹੋ ਜਾਂਦਾ ਸੀ ਕੰਮ। ਸਰ ਉਹ ਤਾਂ ਹੈ ਨਾ, ਮੀਟਰ ਦੀ ਗੱਲ ਆ, ਤੁਸੀਂ ਮੀਟਰ ਨੂੰ ਬਰਦਾਸ਼ਤ ਕਰ ਲਓਗੇ। ਤੁਹਾਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਹੋਣ ਦੇਣਾ ਵੀ ਤੂੰ ਗੁਲਾਮ ਹੈ, ਤੇਰੀ ਮਰਜ਼ੀ ਆ, ਤੂੰ ਲਵਾਉਣਾ ਲਾ, ਨਹੀਂ ਲਵਾਉਣਾ ਨਾ ਲਵਾ। ਮੀਟਰ ਤੇਰੀ ਮਰਜ਼ੀ ਤੋਂ ਹੌਲੀ ਹੌਲੀ ਧੱਕੇ ਤੇ ਵੀ ਆਉਣਗੇ। ਇਹ ਤਾਂ ਤੁਸੀਂ ਬਿਜਲੀ ਵਰਤੋਗੇ ਬਿਜਲੀ, ਤੁਸੀਂ ਬਿਜਲੀ ਤੋਂ ਬਿਨਾਂ ਕਿੱਦਾਂ ਸਰਵਾਈਵ ਕਰੋਗੇ? ਇਸੇ ਤਰ੍ਹਾਂ ਹੀ ਤੁਹਾਡੇ ਬੱਚੇ ਆ ਜਿਹੜੇ, ਬੱਚਿਆਂ ਨੂੰ ਵੀ ਇਸੇ ਤਰ੍ਹਾਂ ਕਰ ਰਹੇ। ਬੱਚਿਆਂ ਦੇ ਤੁਹਾਡੇ 20 ਇੰਜੈਕਸ਼ਨ ਲੱਗਦੇ ਆ, ਲਵਾਉਣੇ ਲਵਾਓ, ਨਹੀਂ ਲਵਾਉਣੇ ਨਾ ਲਵਾਓ। ਇਹ ਕਿਹਨਾਂ ਦੇ ਆ ਇੰਜੈਕਸ਼ਨ? ਤੁਹਾਨੂੰ ਪਤਾ ਜਿਹੜੇ ਤੁਹਾਡੇ ਬੱਚਿਆਂ ਦੇ ਇੰਜੈਕਸ਼ਨ ਲੱਗਦੇ ਕਿੱਥੋਂ ਆਏ ਆ, ਕੀ ਆ ਉਹਨਾਂ ਦੇ ਵਿੱਚ ਕੀ ਨਹੀਂ?
ਤੁਸੀਂ ਆਜ਼ਾਦ ਆ, ਅਸੀਂ ਕਿਹੜਾ ਸੌਥੇ ਸਾਲਟ ਪੜਦੇ ਜਾ ਕੇ, ਕੋਈ ਨਹੀਂ ਪੜਦਾ। ਤੁਸੀਂ ਆਜ਼ਾਦ ਆ, ਪਰ ਹੈ ਸਾਡੇ ਗੁਲਾਮ। ਗੁਲਾਮ। ਇਹ ਕੋਆਪਰੇਟਿਵ ਘਰਾਣਿਆਂ ਦੇ ਗੁਲਾਮ ਆ ਤੁਸੀਂ। ਤੁਹਾਡੇ ਬੱਚੇ ਆ, ਤੁਹਾਡੀ ਸਟੱਡੀ ਕਰਦੇ ਆ, ਪੜ੍ਹਦੇ ਆ ਬੱਚੇ ਸਕੂਲ ਦੇ ਵਿੱਚ। ਕੀ ਪੜ੍ਹ ਕੇ ਆਏ ਤੁਹਾਨੂੰ ਕੀ ਪਤਾ? ਤੁਸੀਂ ਜਿਹੜੇ ਮਰਜ਼ੀ ਸਕੂਲ 'ਚ ਨਿਆਣਾ ਪੜਾਓ ਆਪਣੇ, ਪਰ ਪੰਜਾਬੀ ਨਹੀਂ ਪੜ੍ਹਨ ਦੇਣੀ। ਅਸੀਂ ਗੁਲਾਮ ਆ। ਪੰਜਾਬੀ ਵੀ ਨਾਲ ਦੀ ਨਾਲ ਤੁਸੀਂ ਜੇ ਗੱਲ ਛੇੜੀ, ਵਿਸ਼ਾ ਤਾਂ ਬਹੁਤ ਖੁੱਲਾ ਹੈ ਵੀ ਇਹਦੇ 'ਚ ਹੁਣ ਜਦੋਂ ਸਬਜੈਕਟ ਦੀ ਗੱਲ ਕਰਦੇ ਆ ਉਹਨੂੰ ਬਦਲੀ ਜਾਂਦੇ ਇਤਿਹਾਸ ਨੂੰ। ਜਿਹੜੀ ਚੀਜ਼ ਉਹਨਾਂ ਨੂੰ ਪੁੱਗਦੀ ਆ ਵੀ ਇਹ ਸਾਡੇ ਮਤਲਬ ਦੀ ਆ ਉਹ ਦਿਖਾਈ। ਹੁਣ ਜੇ ਗੋਡਸੇ ਪੜਾਉਣਗੇ, ਜਿਹੜੇ ਗੋਡਸੇ ਨੂੰ ਪੂਜਣਗੇ ਤਾਂ ਉਹ ਇਹੀ ਪੜਾਉਣਗੇ ਵੀ ਗੋਡਸੇ ਤਾਂ ਵੀ ਸਾਡਾ ਰਾਜ ਉਹ ਸੀਗਾ, ਬਹੁਤ ਮਹਾਨ ਬੰਦਾ ਸੀ। ਉਹ ਨੱਥੂਰਾਮ ਗੋਡਸੇ ਨੂੰ ਪੂਜਣਗੇ ਤੇ ਹਰੀ ਸਿੰਘ ਨਲੂਆ ਨਹੀਂ ਪੜਾਉਣਗੇ। ਨਹੀਂ ਪੜਾਉਣਗੇ। ਉਹਨਾਂ ਨੇ ਨਹੀਂ ਦੱਸਣਾ ਹਰੀ ਸਿੰਘ ਨਲੂਆ ਕੌਣ ਸੀਗਾ। ਜੇ ਹਰੀ ਸਿੰਘ ਨਲੂਏ ਦਾ ਪਤਾ ਲੱਗ ਗਿਆ ਤੇ ਉਹ ਤਾਂ ਫੇਰ ਇੱਕ ਪਾਸੇ ਨੈਗੇਟਿਵ ਇੱਕ ਪਾਸੇ ਪੋਜ਼ਿਟਿਵ ਆ। ਉਹ ਤਾਂ ਬੱਚੇ ਤਾਂ ਪੋਜ਼ਿਟਿਵ ਪਾਸੇ ਨੂੰ ਜਾਣਗੇ, ਉਹ ਨੱਥੂਰਾਮ ਗੋਡਸੇ ਨੂੰ ਥੋੜੋ ਨੈਗੇਟਿਵ ਨੂੰ ਥੋੜੋ ਜਾਣਗੇ। ਉਹ ਸਕੂਲਾਂ ਦੇ ਵਿੱਚ ਸਿਲੇਬਸ ਇਸ ਤਰ੍ਹਾਂ ਦਾ ਕਰ ਰਹੇ, ਤੁਹਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਣ ਦੇਣਾ। ਤੁਸੀਂ ਆਜ਼ਾਦ ਆ। ਸਹੀ ਗੱਲ ਬਾਈ ਹੁਣੀ ਕਰ ਰਹੇ ਕਿ ਭੇਡਾਂ ਪੈਦਾ ਕਰਨੀਆਂ ਨੇ। ਸਹੀ ਗੱਲ ਹੈ। ਤੁਸੀਂ ਜਿਹੜਾ ਟੈਂਡਰ ਦੀ ਮੈਨੂੰ ਗੱਲ ਦੱਸ ਦਿਓ, ਜਿਹੜਾ ਤੁਸੀਂ ਜੇ ਪੜਿਆ ਹੈ ਕਿ ਇਹ ਜਿਹੜੀ ਗੈਸ ਬਣਨੀ ਹੈ ਕਿੱਦਾਂ ਇਹਦਾ ਆਦਾਨ ਪ੍ਰਦਾਨ ਜਾਂ ਕਿੱਥੇ ਅੱਗੇ ਜਾਣੀ ਦੇਣ ਲੈਣ। ਦੇਖੋ ਜੀ, ਇਹ ਜਿਹੜਾ ਟੈਂਡਰ ਹੈ ਇਹ ਗਿੱਲ ਕੰਪਨੀ, ICP, CPL, HP ਇਹ ਕੰਪਨੀਆਂ ਜਿਹੜੀਆਂ ਆ ਗੁਜਰਾਤ ਦੀਆਂ ਕੰਪਨੀਆਂ ਨੇ। ਇਹਨਾਂ ਕੰਪਨੀਆਂ ਨੇ ਇੱਕ ਪ੍ਰਾਈਵੇਟ ਟੈਂਡਰ ਰਿਲੀਜ਼ ਕੀਤੇ ਸੀ ਆਲ ਓਵਰ ਇੰਡੀਆ। ਹਾਂਜੀ। ਕੱਲਾ ਪੰਜਾਬ ਹੀ ਨਹੀਂ, ਆਲ ਓਵਰ ਇੰਡੀਆ ਦੇ ਅੰਦਰ ਵੀ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਤੁਸੀਂ 5 ਏਕੜ ਲੈਂਡ ਲੈਣੀ ਹੈ। ਹਾਂਜੀ। ਉਹਦੇ ਵਿੱਚ NOC ਸਰਕਾਰ ਦੇ ਕੋਲੋਂ ਅਸੀਂ ਤੁਹਾਨੂੰ ਦਿਵਾਉਣੀ ਹੈ। ਠੀਕ ਹੈ। ਤੁਸੀਂ ਸਿਰਫ ਉੱਤੇ ਆ ਚੀਜ਼ਾਂ ਪ੍ਰੋਡਿਊਸ ਕਰਨੀਆਂ। 5 ਤੋਂ 7 ਸਾਲ ਤੱਕ ਤੁਸੀਂ ਇਹਦੇ ਤੇ ਰਹਿਣਾ। ਉਸ ਤੋਂ ਬਾਅਦ ਫਿਰ ਦੁਬਾਰਾ ਕੰਪਨੀ ਆ ਜਾਣੀ ਆ, ਉਹ ਗਿੱਲ ਕੰਪਨੀ ਨੇ ਇਹਦੇ ਉੱਪਰ ਕਬਜ਼ਾ ਕਰ ਲੈਣਾ। ਅੱਛਾ ਜੀ। ਇਹ ਜਿੰਨੇ ਵੀ ਟੈਂਡਰ ਵਾਲੇ ਆ ਇਹਨਾਂ ਨੇ ਜੋ ਵੀ ਲੋਨ ਲਿਆ ਇਹਨਾਂ ਨੇ ਇੱਕ ਸਬਸਿਡੀ ਲੈਣ ਦੇ ਵਾਸਤੇ ਲਿਆ। ਇਸ ਦੇ ਪ੍ਰੋਡਕਟ ਦੇ ਉੱਤੇ ਪੰਜਾਬ ਦੇ ਅੰਦਰ ਜਦੋਂ ਗਵਰਨਮੈਂਟ ਆਈ ਆ ਆਮ ਆਦਮੀ ਪਾਰਟੀ, ਉਸ ਤੋਂ ਪਹਿਲਾਂ ਵੀ ਇਹ ਪ੍ਰੋਡਕਟ ਚੱਲਦੇ ਸੀ। ਇਹਨੇ ਵੀ ਉਸ ਤੋਂ ਪਹਿਲਾਂ ਨਹੀਂ ਚੱਲਦੇ। ਹਰ ਇੱਕ ਗਵਰਨਮੈਂਟ ਨੇ ਟ੍ਰਾਇਲ ਕਰਕੇ ਦੇਖੇ, ਅਕਾਲੀ ਗਵਰਨਮੈਂਟ ਨੇ ਵੀ ਕਰਕੇ ਦੇਖੇ ਤੇ ਕਾਂਗਰਸ ਗਵਰਨਮੈਂਟ ਨੇ ਵੀ ਕਰਕੇ ਦੇਖੇ। ਉਹਨਾਂ ਨੇ ਜਿਹੜੇ ਟ੍ਰਾਇਲ ਕੀਤੇ ਉਹਨਾਂ ਦੇ ਟ੍ਰਾਇਲਾਂ ਵਿੱਚ ਫੇਲ ਹੋਏ। ਇਹਨਾਂ ਨੇ ਜਦੋਂ ਪਰਾਲੀ ਦਾ ਮੁੱਦਾ ਚੱਕਿਆ ਬਹੁਤ ਜ਼ਿਆਦਾ ਵੀ ਪਰਾਲੀ ਆ, ਪਰਾਲੀ ਤੋਂ ਕੀ ਕੀਤਾ ਜਾ ਸਕਦਾ, ਇਹਨਾਂ ਨੇ 80% ਸਬਸਿਡੀ ਕਰਤੀ। ਉਹ ਸਬਸਿਡੀ ਦੇ ਲਾਲਚ ਨੂੰ ਹਰ ਇੱਕ ਬੰਦਾ, ਜਿੰਨਾ ਰਸੂਖਦਾਰ ਬੰਦੇ ਸੀਗੇ, ਉੱਠ ਕੇ ਅਫਸਰ ਰੈਂਕ ਦੇ ਪੁਰਾਣੇ, ਉਹ ਸਾਰਿਆਂ ਨੇ ਆ ਕਰਕੇ ਟੈਂਡਰ ਰਿਲੀਜ਼ ਕਰਕੇ ਲੈ ਲਏ। ਮਟੀਰੀਅਲ ਸਾਰਾ ਉਹਨਾਂ ਦਾ। ਇਹਨਾਂ ਨੇ ਇਸ ਨੂੰ 5 ਤੋਂ 7 ਸਾਲ ਤੱਕ ਜਿਹੜਾ ਰਨ ਕਰਕੇ ਚਲਾ ਕਰਕੇ ਉਹਨਾਂ ਦੀ ਪਰਸੈਂਟੇਜ ਵੱਧ ਜਾਣੀ ਹੈ, ਹੈਂਡਓਵਰ ਕੰਪਨੀ ਨੂੰ ਹੋ ਜਾਣਾ ਜੀ। ਉਸ ਤੋਂ ਬਾਅਦ ਇਹਨਾਂ ਦੇ ਘਰ ਬੈਠੇ ਇਹਨਾਂ ਨੂੰ ਇਨਕਮ ਆਈ ਜਾਣੀ ਹੈ। ਇਸ ਕੰਪਨੀ ਦੇ ਅੰਦਰ ਟੋਟਲ 13 EMPLOYE ਕੰਮ ਕਰਦੇ ਨੇ। ਸਿਰਫ 2 ਲੋਕਲ ਰੱਖੇ ਜਾਂਦੇ ਨੇ ਜਿਹੜੇ ਕਿ ਗੇਟਾਂ ਦੇ ਉੱਤੇ ਸ਼ਕਲ ਦਿਖਾਉਣ ਵਾਸਤੇ ਨੇ। ਅੱਛਾ ਜੀ। ਬਾਕੀ ਸਾਰੇ ਟੈਕਨੀਕਲ ਗਿੱਲ ਕੰਪਨੀ ਹੀ ਉਸ ਨੂੰ ਅਰੇਂਜ ਕਰਦੀ ਹੈ। ਬਹੁਤ ਵਿਚਲੇ ਫਾਲਟ ਨੇ ਜੀ ਜਿਨ੍ਹਾਂ ਦੇ ਜਵਾਬ ਪੰਜਾਬ ਸਰਕਾਰ ਸਾਨੂੰ ਨਹੀਂ ਦੇ ਸਕੀ। ਇਸ ਜਗ੍ਹਾ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਲੋਨ ਵੀ ਪਾਸ ਕਰਾ ਲਿਆ ਸੀ। ਉਹ ਕਿੰਨਾ ਲੋਨ ਪਾਸ ਕਰਾ ਲਿਆ ਗਿਆ ਇਹਨਾਂ ਦਾ? ਦੇਖੋ, ਜਿਹੜਾ ਲੋਨ ਪਾਸ ਹੋਇਆ ਇਹਦੇ ਬਾਰੇ ਤਾਂ GM ਕਲੀਅਰ ਦੱਸ ਸਕਦਾ, ਕਿਉਂਕਿ ਇਸ ਜ਼ਮੀਨ ਦੇ ਉੱਪਰ ਲੋਨ ਨਹੀਂ ਲੈ ਸਕਦੇ, ਪਲਾਂਟ ਦੇ ਉੱਪਰ ਲੋਨ ਲੈ ਸਕਦੇ। ਹਾਂ, ਮਸ਼ੀਨਰੀ ਦੇ ਉੱਪਰ ਉਹ ਉਹਨਾਂ ਨੇ ਲੋਨ ਉਹਨਾਂ ਨੇ ਆਪਣੇ ਡਾਕੂਮੈਂਟਾਂ ਦੇ ਵਿੱਚ ਕਿਵੇਂ ਲਿਆ ਉਹ ਤੇ ਉਹਨੂੰ ਪਤਾ, ਚੱਡੇ ਨੂੰ ਪਤਾ, MS ਚੱਡੇ ਨੂੰ ਪਤਾ ਵੀ ਉਹਨੇ ਇਹਦੇ ਉੱਪਰ ਲੋਨ ਕਿੰਨਾ ਲੈ ਲਿਆ। ਲੇਕਿਨ ਉਸਨੇ ਲੋਨ ਜ਼ਰੂਰ ਲਿਆ। ਉਹ ਹੁਣ ਪੰਜਾਬ ਸਰਕਾਰ ਦੇ ਅੰਦਰ ਜਿਹੜਾ ਉਹਨੇ ਕੇਸ ਹਾਈ ਕੋਰਟ ਦੇ ਵਿੱਚ ਦਾਇਰ ਕੀਤਾ ਉਹਦੇ 'ਚ ਆਪਣਾ ਖਰਚਾ ਗਣਾਉਂਦਾ ਕਿ ਮੇਰਾ ਘੱਟੋ ਘੱਟ 21 ਕਰੋੜ ਰੁਪਈਆ ਜਿਹੜਾ ਆ ਮਤਲਬ ਲੱਗ ਚੁੱਕਾ। ਮੇਰਾ 13 ਕਰੋੜ ਰੁਪਈਆ ਇਹਦੇ ਤੇ ਲੱਗ ਗਿਆ, 21 ਕਰੋੜ ਮੇਰਾ ਲੱਗਣਾ ਸੀਗਾ। ਮੈਨੂੰ ਜਾਂ ਮੇਰਾ 13 ਕਰੋੜ ਵਾਪਿਸ ਕਰ ਦਿਓ, ਮੈਂ ਇੱਥੋਂ ਉੱਠ ਕੇ ਚਲਿਆ ਜਾਣਾ। ਇਹ ਉਸਨੇ ਕੇਸ ਦਾਇਰ ਕਰਤਾ। ਪ੍ਰਾਈਵੇਟ ਕੰਪਨੀਆਂ ਵਾਸਤੇ ਬਹੁਤ ਸਾਰੇ ਲੂਪ ਹੋਲ ਸਰਕਾਰ ਨੇ ਛੱਡਿਆ। ਹੁਣ ਜਿਹੜੇ DC ਜਾਂ ਪ੍ਰਸ਼ਾਸਨ ਸਾਨੂੰ ਤੰਗ ਕਰਦਾ ਉਹ ਇਸੇ ਵੇਸ ਦੇ ਉੱਤੇ ਕਰਦਾ ਕਿ ਹਾਈ ਕੋਰਟ ਕਹਿ ਰਿਹਾ ਵੀ ਜਿਨ੍ਹਾਂ ਨੇ NOC ਗਲਤ NOCਆਂ ਦਿੱਤੀਆਂ, ਗਲਤ ਜਗ੍ਹਾ ਤੇ ਡਿਪਲੋਏ ਕਰਨ ਵਾਸਤੇ ਇਹਨਾਂ ਨੂੰ ਪਲਾਂਟ ਨੂੰ ਪਰਮਿਸ਼ਨ ਦਿੱਤੀ, ਉਹ ਇਹ ਹਰਜਾਨਾ ਭਰਨ। ਆਪਣਾ ਉਹ ਹਰਜਾਨਾ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਇੱਥੇ ਸਾਡੇ ਕਲੈਕਟਰ ਲੱਗੇ ਨੇ ਜਾਂ ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ ਉਹ ਸਾਡੇ ਤੇ ਪ੍ਰੈਸ਼ਰ ਪਾਉਂਦੇ ਨੇ ਵੀ ਇਹਨਾਂ ਦੇ ਅਸੀਂ ਡਾਂਗ ਫੇਰ ਕੇ ਪਲਾਂਟ ਨੂੰ ਇੱਕ ਵਾਰ ਚਾਲੂ ਕਰਵਾ ਦਈਏ, ਬਾਅਦ ਦੇ ਵਿੱਚ ਜੋ ਹੁੰਦਾ ਉਹ ਦੇਖਿਆ ਜਾਊ। ਤੇ ਡਾਂਗ ਸਹਿਣ ਨੂੰ ਤਿਆਰ ਹੋ ਜਾਂ ਫਿਰ ਨਹੀਂ ਲੱਗਣ ਦਿੰਦੇ? ਯਾਰ ਡਾਂਗ ਫੇਰਨ ਦੀ ਗੱਲ ਤੁਹਾਨੂੰ ਮੈਂ ਦੱਸਾਂ, ਘੁੰਗਰਾਲੀ ਰਾਜਪੂਤਾਂ ਵਾਲੀ ਫੈਕਟਰੀ ਤੋਂ ਲਾ ਕੇ ਇੱਕ ਬਿੰਜੋ ਹੈ, ਇੱਕ ਖਾੜਾ ਹੈ, ਇੱਕ ਭੌਂਦੜੀ ਹੈ, ਇੱਕ ਮੁਸ਼ਕਾਬਾਦ ਹੈ, ਇੱਕ ਬੱਗਾਂ ਕਲਾਂ ਹੈ। ਉੱਥੇ ਨਾ ਲੋਕਾਂ ਨੇ ਟਰੈਕਟਰ ਲਾ ਕੇ, ਰੋਟਾਵੀਟਰ ਲਾ ਕੇ ਜਨਾਨੀਆਂ ਬੈਠੀਆਂ ਹੋਈਆਂ। ਪੁਲਿਸ ਪ੍ਰਸ਼ਾਸਨ ਨੇ 10 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰਕੇ ਧਰਨਾ ਚੁਕਾਉਣ ਦੀ ਕੋਸ਼ਿਸ਼ ਕਰ ਲਈ, ਨਹੀਂ ਚੱਕਿਆ ਗਿਆ ਜੀ। ਮੈਂ ਇਹੋ ਹੀ ਗੱਲ ਕਰਦਾ ਸੀ, ਅੱਜ ਸ਼ਹਿਰ ਵਾਸੀ ਇਸੇ ਕਰਕੇ ਇਕੱਠੇ ਕੀਤੇ ਸੀ ਵੀ ਜਿੱਥੇ ਅਸੀਂ ਕਿਸਾਨ ਜਥੇਬੰਦੀਆਂ ਨੇ ਸਿਰ ਢਾਤੇ।
ਪਰ ਕਿਸਾਨ ਜਥੇਬੰਦੀ ਕੱਲੀ ਠੀਕ ਹੈ ਤੁਸੀਂ ਹੋਵੋਗੇ ਅੱਗੇ, ਪਰ ਦੁਕਾਨਦਾਰ ਕਿਹੋ ਜਿਹਾ ਸਾਥ ਤੁਹਾਡਾ ਦੇ ਰਹੇ ਨੇ? ਕਿਉਂਕਿ ਦੁਕਾਨਦਾਰ ਜਿਹੜਾ ਵਪਾਰੀ ਵਰਗ ਹੈ ਉਹ ਥੋੜਾ ਜਿਹਾ ਝਿਜਕਦਾ ਹੈ ਕੈਮਰੇ ਅੱਗੇ ਵੀ ਆਉਣ ਤੋਂ, ਇਹਨਾਂ ਸਾਰੀਆਂ ਗੱਲਾਂ ਚ ਆਉਣ ਤੋਂ, ਕਿਉਂਕਿ ਕਿਸਾਨਾਂ ਨੇ ਤਾਂ ਹੁਣ ਪਾਰ ਪਾ ਲਿਆ ਇਸ ਚੀਜ਼ ਦਾ, ਹਨਾ। ਇਹਨਾਂ ਤੋਂ ਜਿਹੜੇ ਇਹ ਨੇ ਦੁਕਾਨਦਾਰ ਨੇ, ਇਹ ਥੋੜਾ ਜੱਕਦੇ ਨੇ ਵੀ ਜੇ ਕੱਲ ਨੂੰ ਵੀਡੀਓ ਚੱਲ ਗਈ, ਡੀਸੀ ਤੋਂ ਚੱਲ ਗਈ, ਕਿਸੇ ਤੋਂ ਚੱਲ ਗਈ, ਉਹਨਾਂ ਨੇ ਸਾਡੇ ਤੋਂ ਜਵਾਬ ਮੰਗਣਾ, ਭਾਈ ਦੁਕਾਨ ਚਲਾਉਣੀ ਜਾਂ ਨਹੀਂ ਚਲਾਉਣੀ। ਇਹੋ ਜਿਹੇ ਡਰ ਵੀ ਬਹੁਤ ਹੁੰਦੇ ਨੇ। ਬਿਲਕੁਲ ਜੀ ਬਿਲਕੁਲ। ਇਹ ਜਿਹੜੇ ਕਿਸਾਨ ਤਾਂ ਚਲੋ ਆਪਣੀ ਜੋ ਖੇਤੀ ਵਿੱਚੋਂ ਉਗਾਉਂਦਾ ਹੈ ਨਾ, ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਵੀ ਜੋ ਉੱਨਤ ਖੇਤੀ ਹੈ, ਇਸ ਮੱਧਮ ਵਪਾਰ ਹੈਗਾ ਨਾ, ਤੇ ਜਿਹੜੀ ਉੱਨਤ ਖੇਤੀ ਆ ਉਹੀ ਉੱਨਤ ਹੈ, ਉਹੀ ਸੋਨਾ ਆ। ਅਸੀਂ ਜ਼ਮੀਨ ਤੋਂ ਜੋ ਕੱਢਦੇ ਸਾਨੂੰ ਕਿਸੇ ਦਾ ਡਰ ਨਹੀਂ, ਉਹ ਸਾਨੂੰ ਰੱਬ ਨੇ ਦਿੱਤਾ, ਸਾਨੂੰ ਕੁਦਰਤ ਨੇ ਦਿੱਤਾ। ਇਹ ਜਿਹੜਾ ਵਪਾਰੀ ਹੈ ਵਿਚਾਰਾ, ਜਿਹੜਾ ਛੋਟੇ ਵਰਗ ਦਾ ਦੁਕਾਨਦਾਰ ਹੈ, ਇਹ ਕਿਤੇ ਨਾ ਕਿਤੇ ਕੱਪੜਾ ਲੈ ਕੇ ਆਉਂਦਾ, ਕੋਈ ਕਿਤੇੋਂ ਕੋਈ ਸਮਾਨ ਲੈ ਕੇ ਆਉਂਦਾ, ਉਹਦੇ ਚ ਕੋਈ ਨਾ ਕੋਈ ਕੱਜ ਇਹਨਾਂ ਨੇ ਉੱਪਰੋਂ ਦੱਬ ਕੇ ਰੱਖਿਆ ਹੁੰਦਾ, ਜਿਹਦੇ ਉਹ ਦਬਾਅ ਹੇਠ ਆ ਜਾਂਦਾ, ਚਾਹੇ GST ਦਾ, ਚਾਹੇ ਪੈਸੇ ਦਾ ਲੈਣ ਦੇਣ ਹੈ। ਸਰਕਾਰਾਂ ਦੇ ਆਪਣੇ ਲਾਅ ਕਾਨੂੰਨ ਜਿਹੜੇ ਸਹੀ ਨਹੀਂ ਹੈਗੇ, ਉਹਨਾਂ ਤੋਂ ਝਿਜਕਦਾ ਵਿਚਾਰਾ। ਉਹਦੇ ਕੋਈ ਇੱਕ ਦੁਕਾਨ ਹੁੰਦੀ ਹੈ 10 ਬਾਏ 30 ਦੀ, ਤਾਂ ਉਹਦੇ ਤੇ ਉਹਨੇ ਆਪਣਾ ਪੂਰਾ ਪਰਿਵਾਰ ਚਲਾਉਣਾ ਹੈ। ਤੇ ਜੇ ਉਹਦੇ ਚ ਕੋਈ ਨਿੱਕੀ ਮੋਟੀ ਚੋਰ ਮੋਰੀ ਸਰਕਾਰ ਆਪਣੀ ਸਪਲਾਈ ਦੇ ਵਿੱਚ ਰੱਖ ਕਰਕੇ ਉਹਦੀ ਦੁਕਾਨ ਨੂੰ ਤਾਲਾ ਮਾਰ ਦਿੰਦੀ ਆ, ਤਾਂ ਉਹ ਫਿਰ ਡਰਦਾ ਵੀ ਮੈਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਵਾਉਣੀ। ਕਿਸਾਨ ਜਿਹੜਾ ਹੈਗਾ ਆ ਵੀ ਉਹਨੂੰ ਪਤਾ ਵੀ ਮੈਂ ਜੇ ਕੋਈ ਮੇਰਾ ਨਹੀਂ ਖਰੀਦੂਗਾ, ਮੇਰੇ ਬੱਚੇ ਦਾ ਜੋ ਮੈਂ ਖੇਤ ਚ ਗਾਇਆ ਮੈਂ ਖਵਾ ਦਿਆਂਗਾ। ਇਹ ਥੋੜੀ ਬਹੁਤੀ ਜਿਹੜੀ ਵਿਚਲੀ ਡਿਫਰੈਂਸ ਸਾਡੇ ਦਾ ਔਰ ਇਹਨਾਂ ਮੇਰੇ ਵੀਰਾਂ ਦੇ ਵਿੱਚ ਹੈਗਾ, ਪਰ ਅਸੀਂ ਇਹਨਾਂ ਨੂੰ ਵੀ ਅੱਜ ਭਰੋਸੇ ਦੇ ਵਿੱਚ ਲਿਆ। ਇਹਨਾਂ ਦੇ ਨਾਲ ਵੀ ਅੱਜ ਅਸੀਂ ਗੱਲਬਾਤ ਕੀਤੀ ਆ ਵੀ ਜੇ ਤੁਸੀਂ ਸਾਨੂੰ ਲਾਇਆ ਮੋਰੇ, ਅਸੀਂ ਉਸ ਹਿਸਾਬ ਨਾਲ ਮੋਰੇ ਚੱਲਦੇ ਪਏ ਹਾਂ। ਤਕਰੀਬਨ ਸਾਲ ਹੀ ਹੋ ਚੱਲਿਆ ਇਸ ਲੜਾਈ ਲੜਦਿਆਂ ਨੂੰ, ਤੇ ਹੁਣ ਜਿਹੜੀ ਅੱਜ ਦੀ ਜਿਹੜੀ ਕਾਲ ਸੀਗੀ, ਪ੍ਰਸ਼ਾਸਨ ਨੇ ਤਕਰੀਬਨ ਤੰਗ ਕਰਨਾ ਸ਼ੁਰੂ ਕੀਤਾ ਸੀ। ਉਹ ਪ੍ਰਸ਼ਾਸਨ ਨੂੰ ਅਲਟੀਮੇਟ ਦੇਣ, ਕਿੱਦਾਂ ਦਾ ਤੰਗ ਕਰ ਰਹੇ ਨੇ, ਕੀ ਕਹਿੰਦੇ? ਪ੍ਰਸ਼ਾਸਨ ਜਿਹੜੇ ਅਗਲੇ 5-7 ਬੰਦੇ ਨੇ ਉਹਨਾਂ ਨੂੰ ਵਾਰ-ਵਾਰ ਕਦੀ ਕੋਈ ਲੋਅਰ ਲੈਵਲ ਦਾ ਬੰਦਾ ਸੱਦਦਾ। ਮੈਂ ਇਹੀ ਤੁਹਾਨੂੰ ਦੱਸਦਾ ਹਟਿਆ ਵੀ CM ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋ ਚੁੱਕੀ, ਠੀਕ ਹੈ। ਹਰਪਾਲ ਖੁੱਡੀਆਂ ਦੇ ਨਾਲ, ਜੋ ਹਰਪਾਲ ਚੀਮਾ ਦੇ ਨਾਲ, ਖੁੱਡੀਆਂ ਸਾਹਿਬ ਨਾਲ, ਅਮਨ ਅਰੋੜਾ ਦੇ ਨਾਲ, ਧਾਰੀਵਾਲ ਸਾਹਿਬ ਦੇ ਨਾਲ ਬੈਠ ਕਰਕੇ ਸਾਰੀਆਂ ਪੰਜਾਬ ਲੈਵਲ ਦੀਆਂ, ਫਿਰ ਇੰਡੀਆ ਲੈਵਲ ਦੀ ਸਾਡੀ ਮੀਟਿੰਗ ਹੋਈ, ਪੂਰੇ ਸਾਇੰਟਿਸਟਾਂ ਦੀ, ਆਲ ਓਵਰ ਸਾਇੰਟਿਸਟ ਜਿਹੜੇ ਇੰਡੀਆ ਦੇ ਸੀਗੇ, ਫਿਰ ਵਿਦੇਸ਼ ਤੋਂ ਫੋਰਨ ਤੋਂ ਵੀ ਸਾਇੰਟਿਸਟ ਇਕੱਠੇ ਕੀਤੇ ਸੀ। ਉੱਥੇ ਬੈਠ ਕੇ ਟੈਕਨੀਕਲ ਗੱਲਾਂ ਵੀ ਹੋ ਗਈਆਂ, ਸਾਰੀਆਂ ਗੱਲਾਂ ਹੋ ਗਈਆਂ। ਜਦੋਂ ਉਹਨਾਂ ਦੇ ਵਿੱਚ ਸਾਰਾ ਕੁਝ ਉਹ ਫੇਲਰ ਪਾਏ ਜਾਂਦੇ ਆ, ਪਤਾ ਉਹਨੂੰ ਲੱਗ ਰਿਹਾ ਵੀ ਹਾਂ ਅਸੀਂ ਗਲਤ ਆ, ਉਹਦੇ ਚੱਲਦੇ ਫਿਰ ਉਹ ਬੈਕਫੁੱਟ ਦੇ ਉੱਤੇ ਜਾਂਦੇ ਨੇ। ਤੇ ਫਿਰ ਕੀ ਹੋ ਰਿਹਾ ਵੀ ਉਹ ਹੁਣ ਜਦੋਂ ਹਾਈ ਕੋਰਟ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੇ ਕੇਸ ਕਰਤਾ ਸਰਕਾਰ ਦੇ ਉੱਤੇ ਵੀ ਸਰਕਾਰ ਨਹੀਂ ਸਾਨੂੰ ਚੱਲਣ ਦੇ ਰਹੀ, ਤੇ ਸਰਕਾਰ ਹਾਈ ਕੋਰਟ ਕਹਿ ਰਿਹਾ ਵੀ ਫਿਰ ਇਹਦੀ ਪੇਮੈਂਟ ਕਰੋ। ਪੇਮੈਂਟ ਕਰਨ ਤੋਂ ਸਰਕਾਰ ਝੱਕਦੀ ਪਈ ਹੈ ਵੀ ਹੁਣ ਪਿਛਲੀਆਂ ਗਵਰਨਮੈਂਟਾਂ ਜਿਹੜਾ ਪਾਸ ਕਰਕੇ ਗਈਆਂ, ਹੁਣ ਕੱਲਾ ਇਸ ਮੌਜੂਦਾ ਗਵਰਨਮੈਂਟ ਨੇ ਨਹੀਂ ਪਾਸ ਕੀਤਾ। ਮੈਂ ਕਿਸੇ ਪਾਰਟੀ ਨੂੰ ਚੰਗਾ ਜਾਂ ਮਾੜਾ ਨਹੀਂ ਕਹਿੰਦਾ, ਇਸ ਪਾਰਟੀ ਨੇ ਹੀ ਪਾਸ ਨਹੀਂ ਕੀਤੇ, ਪਿਛਲੀਆਂ ਪਾਰਟੀਆਂ ਨੇ ਪਾਸ ਕੀਤੇ। ਸਾਡਾ ਜਿਹੜਾ ਇਹ ਪਲਾਂਟ ਲੱਗ ਰਿਹਾ ਪਿਛਲੀ ਗਵਰਨਮੈਂਟ ਦਾ ਪਾਸ ਕੀਤਾ ਹੋਇਆ, ਉਹਦਾ ਕੀਤਾ ਹੋਇਆ ਪਾਸ ਦੀ ਭਰਪਾਈ ਇਸ ਗਵਰਨਮੈਂਟ ਨੂੰ ਕਰਨੀ ਪਊਗੀ। ਗਵਰਨਮੈਂਟ ਉਹ ਚੀਜ਼ ਤੋਂ ਝੱਕਦੀ ਹੈ, ਫੇਰ ਕੀ ਕਰਦੀ ਹੈ ਵੀ ਇਹ ਸਾਨੂੰ ਪੇਮੈਂਟ ਨਾ ਸਾਨੂੰ ਕਰਨੀ ਪਵੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਅ ਹੇਠ ਆ ਕਰਕੇ ਵੀ ਇਹ ਜਿਹੜਾ ਪਲਾਂਟ ਨੂੰ ਆਪਾਂ ਇੱਕ ਵਾਰ ਚਾਲੂ ਕਰਵਾ ਦਈਏ। ਪਟੀਸ਼ਨ ਦੇ ਵਿੱਚ ਲਿਖਿਆ ਵੀ ਅਗਰ ਇੱਕ ਵਾਰ ਪਲਾਂਟ ਚਾਲੂ ਹੋ ਜਾਂਦਾ, ਉਹਦੇ ਵਿੱਚ ਕੋਈ ਖਾਮੀ ਪਾਈ ਜਾਂਦੀ ਆ, ਤੇ ਫਿਰ ਉਸ ਪਲਾਂਟ ਨੂੰ ਬੰਦ ਕੀਤਾ ਜਾ ਸਕਦਾ ਹੈ। ਅੱਛਾ, ਇਹ ਸ਼ਰਤ ਹੈ। ਅਗਰ ਉਸਦੇ ਡਿਪਲਾਈ ਹੋਣ ਤੋਂ ਪਹਿਲਾਂ ਹੀ ਉਸ ਨੂੰ ਬੰਦ ਕੀਤਾ ਜਾਂਦਾ ਤੇ ਉਹਦਾ ਖਮਿਆਜਾ ਸਰਕਾਰ ਭੁਗਤੂਗੀ। ਹੁਣ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚਾਹੁੰਦੀ ਆ ਵੀ ਇੱਕ ਵਾਰ ਪਲਾਂਟ ਚੱਲ ਜਾਏ, ਭਾਵੇਂ 10 ਦਿਨ ਚੱਲ ਜਾਏ, ਭਾਵੇਂ 20 ਦਿਨ ਚੱਲ ਜਾਏ, ਭਾਵੇਂ 1 ਮਹੀਨਾ ਚੱਲ ਜਾਏ, ਉਸ ਤੋਂ ਬਾਅਦ ਇਸ ਪਲਾਂਟ ਨੂੰ ਤਾਲਾ ਲੱਗ ਜਾਏ। ਤੁਹਾਨੂੰ ਇਹ ਚ ਕੀ ਖਦਸ਼ਾ ਵੀ ਜੇ ਇੱਕ ਵਾਰੀ ਚੱਲ ਗਿਆ ਫੇਰ ਨਹੀਂ ਬੰਦ ਹੋਣਾ? ਭਾਜੀ ਇਹਦੇ 'ਚ ਰੂਲ ਹੀ ਇਸ ਤਰ੍ਹਾਂ ਦੇ ਨੇ ਜੀ। ਹੁਣ ਗਵਰਨਮੈਂਟ ਨੇ 2016 ਦੇ ਵਿੱਚ ਇਹ ਜਿਹੜਾ ਪਲਾਂਟ ਹੈ, ਮੈਂ ਤੁਹਾਨੂੰ ਟੈਕਨੀਕਲੀ ਤਰੀਕੇ ਨਾਲ ਦੱਸਦਾ, 16 ਦੇ ਵਿੱਚ ਪਲਾਂਟ ਟੈਕਨੀਕਲੀ ਤੁਰਦਾ ਤੇ 18 ਦੇ ਵਿੱਚ MU ਸੈਨ ਹੋ ਜਾਂਦਾ। ਅੱਛਾ ਜੀ। ਉਹਦੇ ਅਕੋਰਡਿੰਗ ਇਹ ਜਗ੍ਹਾ ਦਿੱਤੀ ਜਾਂਦੀ ਆ। 21 ਦੇ ਵਿੱਚ ਇਹ ਪਲਾਂਟ ਜਿਹੜਾ ਇੱਥੇ ਡਿਪਲੋਏ ਹੋਣਾ ਸ਼ੁਰੂ ਹੋ ਜਾਂਦਾ ਜੀ, ਵੀ ਇਹ ਪਲਾਂਟ ਲੱਗਣਾ ਸ਼ੁਰੂ ਹੋ ਜਾਂਦਾ। ਉਹ ਤੋਂ ਬਾਅਦ 2022 ਦੇ ਵਿੱਚ ਗਵਰਨਮੈਂਟ ਰੂਲ ਕੱਢਦੀ ਹੈ ਵੀ ਇਹ ਗ੍ਰੀਨ ਜ਼ੋਨ ਏਰੀਆ 'ਚ ਆਉਂਦਾ, ਰੈੱਡ ਜ਼ੋਨ ਏਰੀਆ ਦੇ ਵਿੱਚ ਆਉਂਦਾ। ਔਰ ਇੱਕ ਰੂਲ ਜਿਹੜਾ 2022 ਦੇ ਵਿੱਚ ਕੱਢਦੀ, ਉਹਦੇ 'ਚ ਗਵਰਨਮੈਂਟ ਇਹ ਕਹਿੰਦੀ ਹੈ ਵੀ ਇਹ ਪਲਾਂਟਾਂ ਨੂੰ ਗ੍ਰੀਨ ਜ਼ੋਨ ਏਰੀਆ ਦੇ ਦਿੱਤਾ। ਅੱਛਾ, ਇਹਦਾ ਰॉ ਮਟੀਰੀਅਲ ਆਉਣਾ ਰੈੱਡ ਜ਼ੋਨ ਦੀ ਵੇਸਟ। ਹਾਂ, ਡੈਰੀ ਵਾਰਮਿੰਗ ਰੈੱਡ ਜ਼ੋਨ ਏਰੀਆ 'ਚ ਆਉਂਦਾ, ਉਹਦੀ ਵੇਸਟ ਤੋਂ ਗੈਸ ਤਿਆਰ ਕਰਨੀ ਹੈ। ਜਿਹੜੀ ਪ੍ਰੈਸ ਮੱਡ ਹੈ ਔਰੰਜ ਜ਼ੋਨ 'ਚ ਆਉਂਦੀ, ਇਹਦੀ ਵੇਸਟ ਤੋਂ ਗੈਸ ਤਿਆਰ ਕਰਨੀ ਹੈ। ਇਸ ਪਲਾਂਟ ਨੂੰ ਏਰੀਆ ਦੇ ਦਿੱਤਾ, ਕਟੀਰੀਆ ਦੇ ਦਿੱਤਾ ਗ੍ਰੀਨ ਜ਼ੋਨ, ਗ੍ਰੀਨ ਐਨਰਜੀ ਦੇ ਨਾਂ ਦੇ ਦਿੱਤਾ। ਉਹਦੇ ਵਿੱਚ ਇੱਕ ਲਾਅ ਲਿਖ ਦਿੱਤਾ ਵੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਦਰ ਇਹ ਹੁੰਦਾ ਹੈ ਕਿ ਰੈੱਡ ਜ਼ੋਨ ਦਾ ਏਰੀਆ ਦੀ ਫੈਕਟਰੀ ਆ ਤਾਂ ਪੋਲਿਊਸ਼ਨ ਕੋਡ ਸਾਲ ਦੇ ਵਿੱਚ 2 ਵਾਰ ਵਿਜ਼ਿਟ ਕਰ ਸਕਦੀ ਹੈ। ਔਰੰਜ ਜ਼ੋਨ ਆ ਤੇ ਉਹ ਤੇ ਪੋਲਿਊਸ਼ਨ ਕੰਟਰੋਲ ਸਾਲ ਦੇ ਵਿੱਚ 1 ਵਾਰ ਵਿਜ਼ਿਟ ਕਰ ਸਕਦੀ ਹੈ। ਗ੍ਰੀਨ ਜ਼ੋਨ ਆ ਤੇ ਨੋ ਵਿਜ਼ਿਟ। ਓਕੇ, ਜਦ ਤੱਕ SDM ਜਾਂ DC ਲੈਵਲ ਦਾ ਬੰਦਾ ਉੱਥੇ ਕੰਪਲੇਂਟ ਉਹਦੀ ਹਾਇਰ ਨਹੀਂ ਕਰਦਾ, ਕੰਪਲੇਂਟ ਨੂੰ ਅਗਾਂਹ ਨਹੀਂ ਤੋਰਦਾ, ਤਦ ਤੱਕ ਉਹਦੇ ਅੰਦਰ ਕੋਈ ਅਧਿਕਾਰੀ ਗੇਟ ਦੇ ਅੰਦਰ ਇੰਨ ਨਹੀਂ ਹੋ ਸਕਦਾ। ਇੱਕ ਵਾਰ ਫੈਕਟਰੀ ਰਨ ਹੋ ਗਈ ਤੇ ਫਿਰ ਇਹ DC ਨੇ ਸਾਨੂੰ ਕਿੱਥੋਂ ਵੜਨ ਦੇਣਾ, ਜਿਹੜਾ DC ਹੁਣ ਸਾਡੇ ਡੰਡੇ ਮਾਰਦਾ।
ਇਹੀ ਗੱਲ ਹੋਊਗੀ। ਤੇ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਉਹਨਾਂ ਨੂੰ ਤੁਸੀਂ ਟੈਕਨੀਕਲ ਆਧਾਰ ਤੇ ਦੱਸ ਚੁੱਕੇ ਹੋ ਕਿ ਫੈਕਟਰੀ 'ਚ ਇਹ ਕਮੀਆਂ ਨੇ, ਤੇ ਉਹਨਾਂ ਨੇ ਬੰਦ ਕਰਨ ਦੇ ਆਰਡਰ ਕੋਈ ਕਿਹਾ ਸੀ ਵੈਸੇ ਇਹਨਾਂ ਨੇ? ਨਹੀਂ, ਬੰਦ ਕਰਨ ਦੇ ਆਰਡਰ ਨਹੀਂ, ਉਹ ਵੀ ਉੱਪਰੋਂ ਇਸੇ ਪ੍ਰੈਸ਼ਰ ਦੇ ਅੰਦਰ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਪਰ ਉਹਨਾਂ ਨੇ ਆਖਰੀ ਹਰਫ ਕੀ ਸੀ ਸਾਡਾ ਆਖਰੀ ਹਲਫ ਸਾਡੇ ਨਾਲ ਹੋਇਆ ਸੀ ਵੀ ਪ੍ਰੈਸ ਮੱਡ ਜਿਹੜਾ ਅਸਲੀ ਬਦਬੂ ਦਾ ਕਾਰਨ ਬਣਦੀ ਹੈ। ਇਸ ਪਲਾਂਟ ਦੇ ਚੱਲਣਾ ਇੱਕ ਬਦਬੂ, ਬਹੁਤ ਗੰਦੀ ਸਮੈਲ ਆਉਂਦੀ ਹੈ ਜੋ ਬਹੁਤ 10-10 12-12 ਕਿਲੋਮੀਟਰ ਹਵਾ ਦੇ ਵੇਵ ਨਾਲ ਚੱਲਦੀ ਹੈ। ਜਿੱਧਰ ਨੂੰ ਹਵਾ ਚੱਲਦੀ, ਜਿੰਨੀ ਹਵਾ ਦਾ ਪ੍ਰੈਸ਼ਰ ਉਸ ਏਰੀਏ ਨੂੰ ਸਾਹ ਲੈਣਾ ਜਾਂ ਬਿਮਾਰੀਆਂ ਦੇ ਅਧੀਨ ਲੈ ਜਾਂਦੀ ਹੈ। ਜਦੋਂ ਪ੍ਰੈਸ ਮੱਡ ਦਾ ਮੁੱਦਾ ਉੱਠਿਆ ਤੇ ਸਰਕਾਰ ਇਸ ਮੁੱਦੇ ਤੇ ਆਈ ਵੀ ਪ੍ਰੈਸ ਮੱਡ ਤੋਂ ਬਗੈਰ ਪਲਾਂਟ ਚਲਾਏ ਜਾਣਗੇ, ਤੇ ਘੁੰਗਰਾਲੀ ਰਾਜਪੂਤਾਂ ਦੇ ਵਿੱਚੋਂ ਪ੍ਰੈਸ ਮੱਡ ਚੱਕਦਿਆਂ ਨੂੰ ਅੱਜ 4 ਮਹੀਨੇ ਹੋ ਗਏ, ਪਲਾਂਟ ਸਾਫ਼ ਹੀ ਨਹੀਂ ਹੋ ਪਾਇਆ। ਇੰਨੀ ਪ੍ਰੈਸ ਮੱਡ ਦਾ ਗੰਦਾ ਅਸਰ ਹੈਗਾ। ਤੇ ਉਹ ਪ੍ਰੈਸ ਮੱਡ ਤੋਂ ਸਾਡਾ ਟੈਕਨੀਕਲ ਹੋਇਆ ਸੀ ਵੀ ਠੀਕ ਹੈ ਪ੍ਰੈਸ ਮੱਡ ਨਾਲ ਨਹੀਂ ਚੱਲਣਗੇ, ਸਾਡਾ ਪਲਾਂਟ ਪ੍ਰੈਸ ਮੱਡ ਦੇ ਉੱਤੇ ਆ, ਸਾਨੂੰ ਲਿਖਤੀ ਰੂਪ ਚ ਦਿਓ। ਉਹ ਡੀਸੀ ਲੁਧਿਆਣਾ ਨੇ ਔਰ ਜੋ ਕੰਪਨੀ ਦਾ ਔਰ ਲੋਕਾਂ ਦਾ ਆਪਸ ਵਿੱਚ ਜੋ ਐਮਯੂ ਸਾਈਨ ਹੋਇਆ ਉਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਪ੍ਰੈਸ ਮੱਡ ਇਨ ਫਿਊਚਰ ਦੇ ਵਿੱਚ ਨਹੀਂ ਵਰਤੀ ਜਾਊਗੀ। ਪਰ ਸਾਡਾ ਪ੍ਰਸ਼ਾਸਨ ਜਿਹੜਾ ਮਿੱਲ ਵਾਲਾ ਹੈ ਇਹ ਜਿਉਂ ਦਾ ਤਿਉਂ ਚਾਹੁੰਦਾ ਵੀ ਸਾਨੂੰ ਆਪਣੇ ਕੋਲੋਂ ਪੇਮੈਂਟ ਨਾ ਕਰਨੀ ਪੈ ਜਾਏ, ਕਿਸੇ ਨਾ ਕਿਸੇ ਤਰੀਕੇ ਨਾਲ ਡੰਡੇ ਦੇ ਜ਼ੋਰ ਤੇ ਆਪਾਂ ਪਲਾਂਟ ਨੂੰ ਓਪਨ ਕਰਵਾ ਲਈਏ। ਮਤਲਬ ਕਿ ਧਿਰਾਂ ਬਹੁਤ ਸਾਰੀਆਂ ਨੇ, ਮਿੱਲ ਇੱਕ ਅਲੱਗ ਧਿਰ ਹੈ, ਜਿਹੜੇ ਇਸ ਇੰਡਸਟਰੀ ਦੇ ਓਨਰ ਨੇ ਉਹ ਅਲੱਗ ਧਿਰ ਨੇ, ਸਰਕਾਰ ਅਲੱਗ ਧਿਰ ਹੈ, ਕੋਰਟ 'ਚ ਮਾਮਲਾ ਗਿਆ ਹੋਇਆ, ਉਧਰੋਂ ਤੁਸੀਂ ਇੱਕ ਧਿਰ ਬਣੇ ਹੋਏ ਹੋ। ਹੁਣ ਇਹ ਮਾਮਲਾ ਇੱਥੇ ਕੀ ਖੜਿਆ ਹੋਇਆ ਹੈ ਕਿ ਕੋਰਟ ਦੇ ਵਿੱਚ ਹੈ, ਇਸ ਕਰਕੇ ਇਹ ਐਂ ਦੀ ਐਂ ਜਾਂ ਉੱਥੇ ਕੰਮ ਚੱਲੀ ਜਾਂਦਾ ਜਾਂ ਕੋਈ ਸਟੇ ਲੱਗੀ ਹੋਈ ਹੈ? ਅਸੀਂ ਡੀਸੀ ਸਾਹਿਬ ਦੇ ਕੋਲੋਂ ਲਿਖਤੀ ਪ੍ਰਮਾਣ ਦੇ ਵਿੱਚ ਲਿਆ ਸੀਗਾ। ਸੀਐਮ ਸਾਹਿਬ ਦਾ ਜਦੋਂ ਘਰ ਘੇਰਿਆ ਸੀ, ਅਸੀਂ ਲਿਖਤੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਗਏ ਸੀਗੇ। ਉਸ ਟਾਈਮ ਸਾਡੀ ਇਹ ਕਮਿਟਮੈਂਟ ਹੋਈ ਸੀ ਵੀ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਇਸ ਪਲਾਂਟ ਨੂੰ ਚਲਾਇਆ ਨਾ ਜਾਵੇ, ਸਾਡਾ ਕੋਈ ਟਕਰਾਰ ਨਾ ਹੋਵੇ, ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਡੀਸੀ ਸਾਹਿਬ ਨੇ ਇਸ ਕਮਿਟਮੈਂਟ ਨੂੰ ਸਾਡੀ ਨੂੰ ਮੰਨਿਆ, ਅਸੀਂ ਉਹਨਾਂ ਦੇ ਧੰਨਵਾਦੀ। ਉਸ ਤੋਂ ਬਾਅਦ ਇਹ ਮਸਲਾ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਤੋਂ ਜਾਣ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਆ ਹਾਲ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ। ਨਹੀਂ, ਹੁਣ ਉੱਥੇ ਸਟੇ ਹੈ ਜਾਂ ਫਿਰ ਕੰਮ ਚੱਲ ਰਿਹਾ? ਹਾਈ ਕੋਰਟ ਪੰਜਾਬ ਗਵਰਨਮੈਂਟ ਨੂੰ ਇਹ ਕਹਿ ਰਿਹਾ ਹੈ ਵੀ ਜੇ ਤੁਸੀਂ ਇਹਨਾਂ ਨੂੰ ਐਨਓਸੀ ਦਿੱਤੀ ਆ, ਪ੍ਰਮਾਣਗੀ ਤੁਸੀਂ ਦਿੱਤੀ ਆ, ਪੰਜਾਬ ਗਵਰਨਮੈਂਟ ਨੇ ਪ੍ਰਮਾਣਗੀ ਦਿੱਤੀ ਨਾ, ਫਿਰ ਤੁਸੀਂ ਇਹਦਾ ਲਵਾਉਣ ਦੇ ਵੀ ਤੁਸੀਂ ਹੀ ਹੱਕਦਾਰ ਹੋ, ਤੁਸੀਂ ਇਹਨੂੰ ਡਿਪਲਾਈ ਕਰਵਾਓ, ਤੁਸੀਂ ਇਹਨੂੰ ਪ੍ਰੋਟੈਕਸ਼ਨ ਦਿਓ, ਤੁਸੀਂ ਲਵਾਓ। ਅਦਰਵਾਈਜ਼ ਜੇ ਨਹੀਂ ਲਵਾਉਣਾ ਚਾਹੁੰਦੇ ਤਾਂ ਜੋ ਇਹਦੀ ਬਣਦੀ ਪੇਮੈਂਟ ਉਹਨਾਂ ਨੇ ਜੋ ਕਲੇਮ ਕੀਤੀ ਆ ਉਹ ਪੇਮੈਂਟ ਅਦਾ ਕਰਕੇ ਇਹਨਾਂ ਨੂੰ ਇੱਥੋਂ ਚੱਲਦਾ ਕਰੋ। ਜੀ ਸ਼ੁਕਰੀਆ। ਸੋ ਇਹ ਸਾਰਾ ਮਾਮਲਾ ਹੈ ਜੀ। ਇੱਥੇ ਤੁਸੀਂ ਇਹ ਵੀ ਸਮਝ ਸਕਦੇ ਹੋ ਜਿੱਦਾਂ ਬਾਈ ਹੁਣੀ ਦੱਸਿਆ ਕਿ ਐਨਓਸੀਆਂ ਦਿੱਤੀਆਂ ਗਈਆਂ ਨੇ ਗ੍ਰੀਨ ਏਰੀਏ ਦੇ ਵਿੱਚ ਇਸ ਨੂੰ ਲਾਉਣ ਦੇ ਲਈ। ਕਿਤੇ ਨਾ ਕਿਤੇ ਉਹ ਸਾਰੇ ਅਫਸਰ ਵੀ ਜ਼ਿੰਮੇਵਾਰ ਨੇ ਜਿਹੜੇ ਇਹ ਐਨਓਸੀਆਂ ਦਿੰਦੇ ਨੇ। ਅਸੀਂ ਨਹੀਂ ਇਹ ਸਾਫ਼ ਤੌਰ ਤੇ ਕਹਿੰਦੇ ਕਿ ਉਹਨਾਂ ਨੇ ਪੈਸੇ ਲਏ ਹੋਣਗੇ ਜਾਂ ਰਿਸ਼ਵਤ ਲੈ ਕੇ ਇਹ ਸਾਰਾ ਕੁਝ ਪਾਸ ਕੀਤਾ ਹੋਊਗਾ, ਪਰ ਜੇਕਰ ਟੈਕਨੀਕਲ ਆਧਾਰ ਤੇ ਦੇਖਿਆ ਜਾਵੇ, ਜਿਸ ਕੰਮ ਦੇ ਲਈ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ, ਜੇ ਉਹ ਵਿਅਕਤੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਨਹੀਂ ਕਰ ਰਿਹਾ ਤਾਂ ਸਵਾਲ ਤਾਂ ਖੜੇ ਜ਼ਰੂਰ ਹੁੰਦੇ ਨੇ। ਇਹੀ ਗੱਲ ਹੈ ਜਿਨ੍ਹਾਂ ਦੇ ਵੱਲੋਂ ਐਨਓਸੀ ਦੇ ਕੇ ਇਸ ਕੰਮ ਨੂੰ ਤੋਰਿਆ ਗਿਆ, ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰ ਉਹ ਵਿਅਕਤੀ ਨੇ, ਕਿਉਂਕਿ ਉੱਥੋਂ ਗੱਲ ਤੁਰੀ ਤਾਂ ਅੱਜ ਸਾਰੇ ਇਸ ਭੋਗਪੁਰ ਏਰੀਏ ਦੇ ਲੋਕ ਖੱਪ ਰਹੇ ਨੇ ਇਸ ਨੂੰ ਬੰਦ ਕਰਾਉਣ ਦੇ ਲਈ। ਜੇ ਉਦੋਂ ਹੀ ਐਨਓਸੀ ਨਾ ਮਿਲਦੀ ਤੇ ਸ਼ਾਇਦ ਇਹ ਕੰਮ ਸ਼ੁਰੂ ਵੀ ਨਾ ਹੁੰਦਾ। ਬਹੁਤ ਸਾਰੀਆਂ ਹੋਰ ਗੱਲਾਂ ਨੇ ਜਿੱਦਾਂ ਬਾਈ ਹੁਣੀ ਦੱਸਿਆ ਹੈ। ਮਾਮਲਾ ਹਾਈ ਕੋਰਟ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੈ। ਜਿਵੇਂ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ।